ਸਲਾਮ ਅਲੈਕੁਮ ਜੀ ਦੋਸਤੋ, ਤੁਹਾਡਾ ਆਪਣਾ ਲੱਲਾ ਵਕਾਰ। ਤੇ ਮੈਂ ਨਾ ਅੱਜ ਗੱਲ ਕਰਨੀ ਆ, ਬੜੀ ਅਨੋਖੀ ਜੀ ਗੱਲ ਆ। ਇਹ ਗੱਲ ਮੇਰੀ ਥੋੜੀ ਜੀ ਨਾ ਬੁੱਢੀਆਂ ਨੂੰ ਬੁਰੀ ਲੱਗਣੀ ਆ, ਲੇਕਿਨ ਸੱਚੀ ਗੱਲ ਆ, ਮੈਂ ਕਰਨੀ ਆ। ਬਾਜ਼ ਬੰਦੇ ਬਹੁਤ ਮੈਂ ਦੇਖੇ ਐਸੇ ਕਿ ਜਿਹੜੇ ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ ਆ, ਜਿਹੜੇ ਬਿਮਾਰੀਆਂ 'ਚ ਵੀ ਮੁਬਤਲਾ ਹੋ ਜਾਂਦੇ। ਬਿਮਾਰੀ ਅੱਲਾ ਦੀ ਜ਼ਾਤ ਪਾਕ ਹਰ ਇੱਕ ਨੂੰ ਸ਼ਿਫਾ ਅਤਾ ਫਰਮਾਵੇ, ਬਿਮਾਰ ਨਾ ਹੀ ਕਿਸੇ ਨੂੰ ਕਰੇ। ਸਿਹਤ ਬੜੀ ਵੱਡੀ ਨਿਮਤ ਅੱਲਾ ਦੀ। ਲੇਕਿਨ ਬਾਅਦ ਬਹੁਤ ਬੰਦੇ ਤੁਸੀਂ ਵੀ ਦੇਖੇ ਹੋਣਗੇ, ਜੇ ਤੁਹਾਡੇ ਨਾਲ ਫਿਰਦੇ ਤਾਂ ਉਹਦੇ ਛੇਤੀ ਖਤਮ ਹੋ ਜਾਂਦੇ ਆ। ਉਹਦੀ ਇੱਕ ਬਹੁਤ ਬੜੀ ਵਜ੍ਹਾ ਵਾ। ਉਹ ਵਜ੍ਹਾ ਕੀ ਆ ਤੁਹਾਨੂੰ ਮੈਂ ਦੱਸਦਾ ਵਾਂ ਕਿ ਸਾਡੇ ਘਰ ਜਿਹੜੀ ਸਾਡੀ ਬੀਵੀ ਆ, ਸਾਡੇ ਬੱਚੇ ਆ, ਸਾਡੇ ਘਰ ਵਾਲੇ ਆ ਨਾ, ਉਹ ਸਾਡੇ ਵਾਸਤੇ ਇੱਕ ਬਹੁਤ ਬੜਾ ਪਿੱਛੇ ਸਕੂਨ ਆ, ਜੇ ਅਗਰ ਸਾਡੇ ਲਈ ਸਕੂਨ ਹੋਣ ਤੇ। ਇਸੇ ਤਰ੍ਹਾਂ ਨਾ ਇੱਕ ਬਾਦਸ਼ਾਹ ਸੀ, ਉਹ ਆਪਣੇ ਵਜ਼ੀਰ ਦੇ ਨਾਲ ਨਾ ਸੈਰ ਤੇ ਨਿਕਲਿਆ। ਜਿਸ ਟਾਈਮ ਸੈਰ ਤੇ ਨਿਕਲਿਆ ਤੇ ਰਾਸਤੇ 'ਚ ਤੁਰੇ ਜਾਣ ਡਏ। ਹੁਣ ਅੱਗੇ ਦੇਖਦੇ ਕਿ ਇੱਕ ਮਜ਼ਦੂਰ ਵਾ, ਉਹ ਮਜ਼ਦੂਰੀ ਕਰ ਰਿਹਾ ਵਾ। ਉਹਦੀ ਡਿਊਟੀ ਕੀ ਹੈ ਕਿ ਥੱਲਿਓਂ ਇੱਟਾਂ ਉੱਤੇ ਪਹੁੰਚਾਉਣੀਆਂ। ਹੁਣ ਵੀ ਤੁਸੀਂ ਵੀ ਕਿਤੇ ਦੇਖਿਆ ਹੋਵੇਗਾ, ਮਜ਼ਦੂਰਾਂ ਦਾ ਕੰਮ ਹੈ ਕਿ ਥੱਲਿਓਂ ਇੱਟ ਫੜ ਕੇ ਉੱਤੇ ਸੁੱਟਣੀ। ਤੇ ਉਹ ਨਾ ਥੱਲਿਓਂ ਇੱਟ ਫੜਦਾ ਵਾ, ਉੱਤੇ ਸੁੱਟਦਾ ਵਾ, ਦੇਖਦਾ ਕਿ ਵੀ ਦੂਸਰੀ ਮੰਜ਼ਿਲ ਤੱਕ ਇੱਟ ਪਹੁੰਚਾ ਰਿਹਾ ਉਹ। ਬਾਦਸ਼ਾਹ ਇੱਕ ਲਮਹੇ ਵਾਸਤੇ ਉੱਥੇ ਰੁਕ ਗਿਆ। ਰੁਕ ਕੇ ਤੇ ਆਪਣੇ ਵਜ਼ੀਰ ਨੂੰ ਕਹਿਣ ਲੱਗਾ, ਯਾਰ ਇਹ ਬੰਦਾ ਕਿਹੜੀ ਚੀਜ਼ ਖਾਂਦਾ ਹੋਏਗਾ, ਕੀ ਇਹ ਖਾਂਦਾ ਵਾ ਜਿਹੜਾ ਇਹ ਆਪਣਾ ਇੰਨੀ ਇਹਦੇ 'ਚ ਤਾਕਤ ਆ ਕਿ ਏਡੀ ਸਪੀਡ ਨਾਲ ਉੱਤੇ ਇੱਕ ਇੱਟ ਏਡੀ ਉੱਚੀ ਸੁੱਟ ਰਿਹਾ ਵਾ। ਬੜੀ ਗੱਲ ਆ। ਉਹ ਵਜ਼ੀਰ ਨਾਲ ਜਿਸ ਟਾਈਮ ਗੱਲ, ਵਜ਼ੀਰ ਕਹਿੰਦਾ ਬਾਦਸ਼ਾਹ ਸਲਾਮਤ, ਇਹ ਨਾ ਕੋਈ ਐਸੀ ਚੀਜ਼ ਖਾਂਦਾ ਵਾ, ਕੋਈ ਤਾਕਤ ਵਾਲੀ, ਕਿਹੜੀ ਖਾਂਦਾ ਹੈਗਾ, ਮੈਂ ਪਤਾ ਕਰਦਾ। ਖੈਰ ਉਹ ਬਾਦਸ਼ਾਹ ਚਲਾ ਗਿਆ ਘਰ। ਜਿਸ ਟਾਈਮ ਚਲਾ ਗਿਆ, ਉਹਨੇ ਵਜ਼ੀਰ ਨੇ ਆਪਣੇ ਇੱਕ ਦੋ ਬੰਦੇ ਭੇਜੇ। ਉਹਨੇ ਕਿਹਾ ਇਹਦਾ ਤਰੀਕਾਕਾਰ ਦੇਖੋ ਵੀ ਇਹ ਕਿਹੜੀ ਚੀਜ਼ ਖਾਂਦਾ ਵਾ। ਅੱਛਾ, ਹੁਣ ਉਹਨੇ ਦੇਖਿਆ ਉਹਦੇ ਘਰ ਆਮ ਰੂਟੀਨ ਦੇ ਵਿੱਚ ਮਜ਼ਦੂਰ ਬੰਦੇ ਨੇ, ਤੈਨੂੰ ਪਤਾ ਕਿ ਆਮ ਰੋਟੀ ਪਾਣੀ ਹੁੰਦਾ ਵਾ, ਲੇਕਿਨ ਉਹਦੇ 'ਚ ਵੀ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਅਦਾ ਕਰਦਾ। ਉਹਨੂੰ ਨਾ ਕੋਈ ਐਸੀ ਚੀਜ਼ ਨਾ ਮਿਲੀ ਕਿ ਜਿਹੜੀ ਉਹ ਕੋਈ ਅਨੋਖੀ ਖਾਂਦਾ ਹੋਵੇ। ਵਜ਼ੀਰ ਬੜਾ ਸਿਆਣਾ ਸੀ। ਉਹ ਬਾਦਸ਼ਾਹ ਨੂੰ ਕਹਿੰਦਾ, ਬਾਦਸ਼ਾਹ ਸਲਾਮਤ, ਇਹ ਖਾਂਦਾ ਨਹੀਂਗਾ ਕੁਛ ਵੀ, ਲੇਕਿਨ ਇਹਦੇ ਘਰ ਕੋਈ ਨਾ ਸਪੋਰਟ ਇਹਨੂੰ ਅੱਛੀ ਆ। ਉਹਨੇ ਕਿਹਾ ਨਹੀਂ ਨਹੀਂ ਇਹ ਖਾਣ ਬਾ। ਉਹਨੇ ਕਿਹਾ ਨਹੀਂ ਨਹੀਂ ਨਹੀਂ, ਜਿਹੜੀ ਪਿੱਛੋਂ ਥਾਪੀ ਆ ਨਾ, ਉਹ ਬੜੀ ਚੀਜ਼ ਹੁੰਦੀ ਆ। ਕੰਡ ਦੇ ਪਿੱਛੇ ਕੋਈ ਤੁਹਾਡੇ ਚੰਗਾ ਬੰਦਾ ਹੋਵੇ ਤਾਂ ਤੁਹਾਡੇ ਤੇ ਬੜੀ ਦਲੇਰੀ ਹੁੰਦੀ ਬੰਦੇ ਦੇ ਵਿੱਚ। ਬੰਦਾ ਟੈਨਸ਼ਨ ਨਾ ਲਵੇ ਤਾਂ ਬੰਦਾ ਸੈੱਟ ਆ। ਉਹ ਜਿੱਦਾਂ ਕਹਿੰਦੇ ਨਾ ਕਿ ਚਾਬਕ ਘੋੜੇ ਨੂੰ ਔਖਿਆਂ ਕਰਦਾ। ਚਾਬਕ ਜਿਹੜਾ ਪਾਇਆ ਹੁੰਦਾ ਨਾ ਘੋੜੇ ਨੂੰ, ਚਾਬਕ ਘੋੜੇ ਨੂੰ ਔਖਿਆਂ ਕਰਦਾ। ਤੇ ਬੱਕਰੀ ਨੂੰ ਬਹੁਤੇ ਦਾਣੇ, ਬੱਕਰੀ ਬਹੁਤੇ ਦਾਣੇ ਖਾ ਲਵੇ ਤੇ ਬਿਮਾਰ ਹੋ ਜਾਂਦੀ ਆ। ਚਾਬਕ ਘੋੜੇ ਨੂੰ ਔਖਿਆਂ ਕਰਦਾ, ਬੱਕਰੀ ਨੂੰ ਬਹੁਤੇ ਦਾਣੇ। ਫਿਕਰ ਬੰਦੇ ਨੂੰ ਬੁੱਢਿਆਂ ਕਰਦਾ ਤੇ ਬੁੱਢੀ ਨੂੰ ਬਹੁਤੇ ਨਿਆਣੇ। ਬੰਦੇ ਨੂੰ ਫਿਕਰ ਲੱਗਾ ਵੇ, ਬੰਦਾ ਬੱਸ ਹੋ ਜਾਂਦਾ। ਉਹ ਇਸੇ ਤਰ੍ਹਾਂ ਨਾ ਜਿਸ ਟਾਈਮ ਉਹ ਵਜ਼ੀਰ ਨਾ ਮੰਨਿਆ, ਉਹਨੇ ਕਿਹਾ ਬਾਦਸ਼ਾਹ ਸਲਾਮਤ, ਤੁਹਾਨੂੰ ਨਿਚੋੜ ਕੱਢ ਕੇ ਦੱਸ ਦਿੰਦੇ ਆ। ਉਹਨੇ ਕੀ ਕੀਤਾ, ਉਹਨੇ ਨਾ ਵੇਖਿਆ ਉਹਦੇ ਘਰ ਦਾ ਮਾਹੌਲ ਕਿ ਜਿਸ ਟਾਈਮ ਉਹ ਮਜ਼ਦੂਰੀ ਕਰਕੇ ਘਰ ਜਾਂਦਾ ਨਾ, ਉਦੋਂ ਉਹਦੇ ਘਰ ਦੀ ਜਿਹੜੀ ਆ ਨਾ, ਉਹਦੀ ਬੀਵੀ, ਉਹ ਜਾਂਦਿਆਂ ਨੂੰ ਬਿਸਮਿਲ੍ਲਾ ਬਿਸਮਿਲ੍ਲਾ ਕਰਦੀ ਆ। ਪਾਣੀ ਜਾਂਦਿਆਂ ਨੂੰ ਗਰਮ ਰੱਖਿਆ ਹੁੰਦਾ ਵਾ। ਗਰਮ ਪਾਣੀ ਨਾਲ ਉਹਦੀਆਂ ਲੱਤਾਂ ਪੈਰ ਹਰ ਸ਼ਾ ਧੋਂਦੀ ਆ, ਉਹਨੂੰ ਮੂੰਹ ਧੋਣ ਨੂੰ ਵੀ ਦਿੰਦੀ। ਉਹਦੇ ਯਾਨੀ ਕਿ ਅੱਛੇ ਤਰੀਕੇ ਦੇ ਨਾਲ ਉਹਨੂੰ ਸਿਆਲ ਵੀ ਹੋਵੇ, ਸਕੂਨ ਦੇ ਉਹਨੂੰ ਯਾਨੀ ਕਿ ਚੀਜ਼ ਮਿਲਦੀ ਆ। ਉਸ ਤੋਂ ਬਾਅਦ ਗਰਮ ਗਰਮ ਖਾਣਾ, ਔਰ ਉਹਦੇ ਨਮਕ ਦੀ ਮਿਰਚ ਦੀ ਬੜਾ ਖਿਆਲ ਰੱਖਦੀ ਆ। ਉਹਦੇ ਚਾਹ ਪਾਣੀ ਦਾ ਬੜਾ ਖਿਆਲ ਰੱਖਦੀ ਆ। ਉਹਨੂੰ ਘੁੱਟਦੀ ਨੱਪਦੀ ਆ। ਉਹਨੂੰ ਇਹ ਕਹਿੰਦੀ ਕਿ ਮਾਸ਼ਾਅੱਲਾ, ਅੱਲਾ ਦਾ ਸ਼ੁਕਰ ਆ ਕਿ ਮੈਨੂੰ ਤੇਰੇ ਵਰਗਾ ਸ਼ੌਹਰ ਮਿਲਿਆ, ਬੜੀ ਗੱਲ ਆ, ਮੈਂ ਬੜੀ ਰਾਜ਼ੀ ਆ ਤੇਰੇ ਤੇ। ਯਾਨੀ ਕਿ ਇਸ ਚੀਜ਼ਾਂ ਦੀਆਂ ਤਸੱਲੀਆਂ ਨੂੰ ਮਿਲਦੀਆਂ। ਬਾਦਸ਼ਾਹ ਨੂੰ ਜਿਸ ਟਾਈਮ ਵਜ਼ੀਰ ਨੇ ਆਣ ਕੇ ਦੱਸਣਗਾ ਬਾਦਸ਼ਾਹ ਪੱਕ ਹੀ ਇਹ ਆ। ਉਹਨੇ ਕਿਹਾ ਯਾਰ ਕੋਈ ਗੱਲ ਹੋਰ ਆ। ਉਹਨੇ ਕਿਹਾ ਨਹੀਂ, ਜੇ ਨਹੀਂ ਤੇ ਮੈਂ ਤੈਨੂੰ ਦੱਸ ਦੇਣਾ ਵਾ ਇਹਦਾ ਨਤਾਰਾ ਕੱਢ ਕੇ। ਉਹਨੇ ਕੋਈ ਵਿਚੋਲਣ ਪਾਈ, ਕੋਈ ਬੁੱਢੀ ਐਸੀ ਪਾਈ ਜਿਹੜੀ ਉਹਦੇ ਘਰ ਜਾਵੇ, ਜਾ ਕੇ ਤੇ ਉਹਦੀ ਬੁੱਢੀ ਘਰ ਦੀ ਨੂੰ ਨਾ ਪੱਟੀਆਂ ਪੜਾਉਣ ਲੱਗ ਪਈ। ਉਹਨੂੰ ਕਹਿੰਦੀ ਵੀ ਤੇਰਾ ਬੰਦਾ ਤੇ ਬਾਹਰ ਜਾ ਕੇ ਇਦਾਂ ਵਾ, ਇਹ ਤੇ ਫਲਾਨੀ ਨਾਲ ਗਲਤ ਆ, ਫਲਾਨੀ ਨਾਲ ਮੈਂ ਦੇਖਿਆ ਉਹਦੇ, ਯਾਨੀ ਕਿ ਵਸਵਸਾ ਪਾਤਾ। ਉਹਦੇ ਘਰ 'ਚ ਲੜਾਈ ਹੋਣੀ ਸ਼ੁਰੂ ਹੋ ਗਈ। ਉਹਨੇ ਜਦੋਂ ਸ਼ਾਮ ਨੂੰ ਜਾਣਾ, ਉਹਨੇ ਅੱਗੋਂ ਜਾਂਦਿਆਂ ਨਾ ਬਿਸਮਿਲ੍ਲਾ ਕਰਨੀ, ਉਲਟਾ ਉਹਦੇ ਵੱਲ ਘੂਰ ਘੂਰ ਵੇਖਣਾ, ਲਓ ਜੀ ਤੂੰ। ਉਹਨੇ ਕਿਹਾ ਭਲੀਏ ਲੋਕੇ ਤੈਨੂੰ, ਉਹਨੇ ਕਿਹਾ ਨਹੀਂ ਗਲਤ ਫਹਿਮੀ ਨਹੀਂ, ਮੈਨੂੰ ਤੇ ਪਤਾ ਲੱਗ ਗਿਆ ਵਾ, ਮੈਨੂੰ ਤਾਂ ਪੱਕੇ ਬੰਦੇ ਨੇ ਦੱਸ ਦਿੱਤਾ। ਅੱਛਾ, ਉਹਨੇ ਹੁਣ ਪਾਣੀ ਵੀ ਉਹਨੂੰ ਨਾ ਗਰਮ ਕੀਤਾ ਹੋਣਾ, ਧੋਣੇ ਪੈਰ ਧੋਲਾ, ਹੱਥ ਨੂੰ ਠੀਕ ਆ, ਨਹੀਂ ਤੇ ਉਹ ਪਈ ਉਹ ਰੋਟੀ ਖਾਣੀ ਖਾ ਲਾ, ਨਹੀਂ ਤੇ ਰਹਿਣ ਦੇ, ਮੈਂ ਤੇਰੇ ਘਰ ਹੀ ਨਹੀਂ ਰਹਿਣਾ। ਲੜਾਈ ਪਈ ਰਹਿਣੀ। ਉਹ ਲੜਾਈ ਨੂੰ 8 ਤੋਂ 10 ਦਿਨ ਜਦੋਂ ਹੋਏ ਨਾ, ਤੇ ਬਾਦਸ਼ਾਹ ਨੂੰ ਵਜ਼ੀਰ ਨੇ ਕਿਹਾ ਜੀ ਆਸ਼ਿਫ ਫਿਰ ਉਹਨੇ ਮਜ਼ਦੂਰੀ ਤੇ ਆਉਣਾ ਵਾ, ਤੇ ਆਪਾਂ ਜਾ ਕੇ ਦੇਖਣਾ ਵਾ, ਤੈਨੂੰ ਮੈਂ ਦਿਖਾਵਾਂਗਾ ਕਿ ਉਹ ਬੰਦੇ ਕੋਲ ਇੱਟ ਉੱਤੇ ਜਾਂਦੀ ਕਿ ਨਹੀਂ। ਜਿਸ ਟਾਈਮ ਉਹ ਦੁਬਾਰਾ ਗਏ ਨਾ, ਦੇਖਦੇ ਕਿ ਇੱਟ ਸੁੱਟਣ ਲੱਗਾ ਔਰ ਇੱਕ ਮੰਜ਼ਿਲ ਤੇ ਵੀ ਇੱਟ ਨਹੀਂ ਪਹੁੰਚੀ।
ਉਥੋਂ ਕੈਲਕੂਲੇਸ਼ਨ ਕੀ ਨਿਕਲੀ, ਉਹਦਾ ਮਕਸਦ ਗੱਲ ਕਰਨ ਦਾ ਕੀ ਆ ਕਿ ਜਿਹੜੀਆਂ ਮੇਰੀਆਂ ਘਰ ਦੇ ਵਿੱਚ ਬੈਠੀਆਂ ਬੀਬੀਆਂ ਮਾਵਾਂ ਭੈਣਾਂ ਵਾ ਨਾ, ਜਦੋਂ ਤੁਹਾਡੇ ਬੰਦੇ ਤੁਹਾਡੇ ਬਾਹਰੋਂ ਆਉਣ, ਤੁਹਾਡੇ ਖਾਵੰਦ ਤੁਹਾਡਾ ਪੁੱਤਰ ਜਾਂ ਕੋਈ ਵੀ, ਉਹਦੇ ਆਉਂਦਿਆਂ ਨੂੰ ਬਿਸਮਿਲ੍ਲਾ ਬਿਸਮਿਲ੍ਲਾ ਕਰੋ, ਔਰ ਤੁਹਾਡੇ ਨਾਲ ਹੀ ਉਹ ਜੁੜਿਆ ਵਾ। ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਇਨਸਾਨ ਟੈਨਸ਼ਨ 'ਚ ਹੁੰਦਾ ਨਾ, ਉਦੋਂ ਬੱਸ ਹੋ ਜਾਂਦਾ ਵਾ। ਅਗਰ ਉਹ ਘਰ ਆਉਂਦਿਆਂ ਨੂੰ ਉਹਨੂੰ ਅੱਛਾ ਸਲੂਕ ਨਾਲ ਉਹਦੇ ਨਾਲ ਹੋਵੇ, ਅੱਛਾ ਨਾਲ, ਉਹਦੇ ਥਕੇਵਾਂ ਲੱਥਣ ਦੀ ਬਜਾਏ ਹੋਰ ਚੜ ਜਾਂਦਾ। ਅਗਰ ਉਸੇ ਹੀ ਘਰ ਦੇ ਵਿੱਚ ਆਵੇ, ਆਉਂਦਿਆਂ ਉਹਦੇ ਨਾਲ ਸਲੂਕ ਅੱਛਾ, ਉਹਨੂੰ ਪੁੱਛਿਆ ਦੱਸਿਆ ਜਾਵੇ, ਉਹਨੂੰ ਘੁੱਟਿਆ ਨੱਪਿਆ ਜਾਵੇ, ਉਹਨੂੰ ਘਰ ਦੀ ਫਿਕਰ ਨਾ ਹੋਵੇ। ਫਿਕਰ ਨਹੀਂ ਤੇ ਬੰਦਾ ਬੁੱਢਾ ਨਹੀਂ ਹੁੰਦਾ। ਇਹ ਮੈਂ ਉਹਨਾਂ ਬੀਬੀਆਂ ਵਾਸਤੇ, ਘਰਾਂ ਵਾਲਿਆਂ ਵਾਸਤੇ ਮੇਰਾ ਮੈਸੇਜ ਆ ਕਿ ਆਪਣੇ ਜਿਹੜੇ ਤੁਹਾਡੇ ਬੰਦੇ ਤੁਹਾਡੀ ਕਫਾਲਤ ਕਰਦੇ ਆ, ਤੁਹਾਡੇ ਲਈ ਮਿਹਨਤ ਕਰਦੇ, ਇਹ ਜ਼ਿੰਦਾ ਵਾ, ਠੀਕ ਆ, ਤੇ ਤੁਹਾਡੀ ਜ਼ਿੰਦਗੀ ਖੁਸ਼ਹਾਲ ਆ। ਲਿਹਾਜ਼ਾ ਇਹਨਾਂ ਦੇ ਨਾ ਥੋੜ੍ਹਾ ਜਿਹਾ ਇਸ ਗੱਲ 'ਤੇ ਗੌਰ ਕਰੋ। ਅੱਛਾ ਆਪਣੇ ਘਰ ਦੇ ਵਿੱਚ ਸਲੂਕ ਰੱਖੋ, ਕਿਸੇ ਦੀਆਂ ਗੱਲਾਂ ਪਿੱਛੇ ਨਾ ਲੱਗਿਆ ਕਰੋ, ਔਰ ਇਹਨਾਂ ਨੂੰ ਸੇਵਾ ਕਰਿਆ ਕਰੋ। ਤੇ ਦੋਸਤੋ, ਤੁਹਾਡਾ ਆਪਣਾ ਲੱਲਾ ਵਕਾਰ, ਤੇ ਮੇਰੇ ਚੈਨਲ ਨੂੰ ਨਵੇਂ ਵੇਖਣ ਵਾਲੇ ਜਿਹੜੇ ਦੋਸਤ ਆ, ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਮੇਰੀ ਵੀਡੀਓ ਦੀ ਕਮੈਂਟ ਦੇ ਵਿੱਚ ਦੱਸਿਓ ਕਿ ਮੈਂ ਕੈਸੀ ਬਣਾਈ ਆ। ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅਸਲਾਮ ਵਾਲੇਕੁਮ।